ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 16 ਜਨਵਰੀ ਦਿਨ ਸ਼ਨੀਚਰਵਾਰ ਤੇ ਆਪਣੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਸੁਸ਼ੀਲ ਦੋਸਾਂਝ ਜੀ ਚੰਡੀਗੜ੍ਹ ਸਟੂਡੀਓਜ਼ ਤੋਂ। ਸੁਸ਼ੀਲ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਬਹੁਤ ਮਿਹਰਬਾਨੀ ਕਰਨ ਜੀ। ਤੇ ਨਾਲ ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਾਡੇ ਸਰੋਤੇ ਸਾਨੂੰ ਸੁਣ ਰਹੇ ਨੇ ਵੱਖ-ਵੱਖ ਪਲੇਟਫਾਰਮਸ ਦੇ ਉੱਤੇ ਦੁਨੀਆ ਭਰ ਦੇ ਵਿੱਚ, ਉਹਨਾਂ ਸਾਰਿਆਂ ਨੂੰ ਚੰਡੀਗੜ੍ਹ ਸਟੂਡੀਓ ਤੋਂ ਸੁਸ਼ੀਲ ਦੋਸਾਂਝ ਜੀ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਆਦਾਬ ਤੇ ਨਮਸਕਾਰ। ਕਰਾਂਗੇ ਕੁਝ ਇੱਕ ਗੱਲਾਂ ਬਾਤਾਂ ਅਸੀਂ ਤੇ ਕੋਸ਼ਿਸ਼ ਕਰਾਂਗੇ ਕਿ ਜਿੰਨੀ ਕੁ ਸਾਡੀ ਸਮਝਦਾਰੀ ਉਹਦੇ ਮੁਤਾਬਕ ਟਿੱਪਣੀ ਵੀ ਕਰੀਏ ਤੇ ਜੋ ਰਿਐਲਿਟੀਜ਼ ਜਿਹੜੀਆਂ ਹੈਗੀਆਂ, ਸੱਚ ਕੀ ਹੈ, ਇਸ ਵੇਲੇ ਦਾ ਮਾਹੌਲ ਕੀ ਹੈ, ਉਹਦੇ ਬਾਰੇ ਵੀ ਚਰਚਾ ਕਰੀਏ। ਕਰਨਵੀਰ ਜੀ ਜੀ, ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਨਾਲ ਹੀ ਕ੍ਰਿਸ਼ਨ ਧਨੋਤਾ ਯੋਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁਡਲੈਂਡ, ਸੁੱਚਾ ਸਿੰਘ ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਪਰਮਜੀਤ ਕੌਰ ਰੰਗੀ ਵੈਕਾਵਿਲ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰਨੈਲਾ ਮੰਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿੰਮਾ ਸਹੋਤਾ 209-277-0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ ਦੇ ਵਿੱਚ ਸਹਾਇਤਾ ਕਰਦੇ ਨੇ। ਕਾਲ ਅਜੀਤ ਇਟਵਾਲ 559-374-4541। ਨਾਲ ਹੀ ਜਰਨੈਲ ਸਿੰਘ ਲਿਨਵੁੱਡ ਵਾਸ਼ਿੰਗਟਨ, ਹਰਜੀਤ ਸਿੰਘ, ਸੁਰਿੰਦਰ ਕੌਰ ਔਜਲਾ ਡੇਲ ਸਿਟੀ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਸੁਸ਼ੀਲ ਜੀ, ਗੱਲਬਾਤ ਦਾ ਸਿਲਸਿਲਾ ਜੇ ਆਪਾਂ ਸ਼ੁਰੂ ਕਰਦੇ ਜਾਈਏ, ਆਪਾਂ ਦੇਖ ਰਹੇ ਹਾਂ ਵੀ ਸੰਘਣੀ ਧੁੰਦ ਦਾ ਜ਼ਬਰਦਸਤ ਠੰਡ ਆ, ਉਸ ਦੇ ਬਾਵਜੂਦ ਦਿੱਲੀ ਦੇ ਬਾਰਡਰ ਦੇ ਉੱਤੇ ਲੱਖਾਂ ਦੀ ਤਾਦਾਦ ਦੇ ਵਿੱਚ ਡਟੇ ਹੋਏ ਨੇ ਕਿਸਾਨ, ਤੇ ਹੋਰ ਹੀ ਹਜ਼ਾਰਾਂ ਹੀ ਲੱਖਾਂ ਦੀ ਸੰਖਿਆ ਦੇ ਵਿੱਚ ਜਾਣ ਨੂੰ ਜਿਹੜੇ ਉੱਥੇ ਇਸ ਟਾਈਮ ਕਾਹਲੇ ਪੈ ਰਹੇ ਨੇ ਵੀ ਪਹੁੰਚੀ ਅਸੀਂ ਵੀ। ਦੇਖੋ, ਇਹ ਅੰਦੋਲਨ ਜਿਹੜਾ ਹੈ ਜੀ, ਦੇਖੋ ਜਿਹੜਾ ਅਸੀਂ ਖਬਰਾਂ 'ਚ ਜਾਂ ਹੋਰ ਇੱਧਰ ਉੱਧਰ ਸਾਡੇ ਕੋਲ ਸਾਰੀਆਂ ਚੀਜ਼ਾਂ ਆ ਰਹੀਆਂ ਨੇ, ਦੇਖ ਰਹੇ ਹਾਂ, ਸੁਣ ਰਹੇ ਹਾਂ, ਪਰ ਜਿਹੜੀ ਬੇਸਿਕ ਗੱਲ ਕਰਨ ਵਾਲੀ ਇਸ ਅੰਦੋਲਨ ਬਾਰੇ, ਇਸ ਅੰਦੋਲਨ ਦੀ ਜਿਹੜੀ ਸੁੱਚਤਾ ਆ, ਜਾਂ ਇਸ ਅੰਦੋਲਨ ਦਾ ਜਿਹੜਾ ਸੰਜਮ ਹੈ, ਜਾਂ ਇਸ ਅੰਦੋਲਨ ਦਾ ਜਿਹੜਾ ਆਤਮ ਵਿਸ਼ਵਾਸ ਹੈ, ਜਾਂ ਇਸ ਅੰਦੋਲਨ ਦੀ ਜਿਹੜੀ ਆਨੈਸਟੀ ਹੈ, ਇਮਾਨਦਾਰੀ ਹੈ, ਜਾਂ ਇਸ ਅੰਦੋਲਨ ਦੀ ਜਿਹੜੀ ਕਮਿਟਮੈਂਟ ਹੈ, ਪ੍ਰਤੀਬੱਧਤਾ ਹੈ, ਜਾਂ ਇਸ ਅੰਦੋਲਨ ਦਾ ਜਿਹੜਾ ਅਮਨ-ਅਮਾਨ ਨਾਲ ਚੱਲਣਾ ਹੈ, ਇਸ ਅੰਦੋਲਨ ਨੂੰ ਹੁਣ ਤੱਕ ਦੁਨੀਆ ਭਰ ਵਿੱਚ ਲੜੇ ਗਏ ਅੰਦੋਲਨਾਂ ਨਾਲੋਂ ਬਿਲਕੁਲ ਵੱਖਰਾ ਅੰਦੋਲਨ ਜਿਹੜਾ ਹੈ ਪ੍ਰਮਾਣਿਤ ਕਰ ਰਿਹਾ। ਇਹੀ ਸਭ ਤੋਂ ਵੱਡੀ ਤਾਕਤ ਹੈ ਇਸ ਅੰਦੋਲਨ ਦੀ। ਮਤਲਬ ਜਿਹੜੀਆਂ ਗੱਲਾਂ ਮੈਂ ਤੁਹਾਡੇ ਨਾਲ ਹੁਣ ਕਰ ਰਿਹਾ, ਤੁਸੀਂ ਗੱਲ ਕਰ ਰਹੇ ਹੋ ਕਿ ਬੜੀ ਜ਼ਬਰਦਸਤ ਠੰਡ ਹੈ ਜੀ, ਧੁੰਦ ਵੀ ਬੜੀ ਹੈ, ਠੀਕ ਹੈ ਗੱਲ। ਮੈਂ ਅੱਜ ਤਾਂ ਚੰਡੀਗੜ੍ਹ ਸਟੂਡੀਓ ਤੋਂ ਤੁਹਾਡੇ ਨਾਲ ਗੱਲ ਕਰ ਰਿਹਾ। ਸਾਡੇ ਸਰੋਤਿਆਂ ਨੂੰ ਪਤਾ ਹੈ ਕਿ ਅਸੀਂ ਲਗਾਤਾਰ ਉੱਥੇ ਬਣੇ ਹੋਏ ਹਾਂ, ਚਾਹੇ ਟਿੱਕਰੀ ਬਾਰਡਰ ਹੋਵੇ, ਚਾਹੇ ਸਿੰਘੂ ਕੁੰਡਲੀ ਬਾਰਡਰ ਹੋਵੇ, ਜਾਂ ਗਾਜ਼ੀਪੁਰ ਬਾਰਡਰ ਹੋਵੇ, ਜਾਂ ਪਲਵਲ ਚੌਕ ਹੋਵੇ, ਜਾਂ ਸ਼ਾਹਜਹਾਨਪੁਰ ਬਾਰਡਰ ਹੋਵੇ, ਅਸੀਂ ਹਰ ਬਾਰਡਰ 'ਤੇ ਗਏ ਹਾਂ। ਪੰਜਾਬੀ ਰੇਡੀਓ USA ਵੱਲੋਂ ਜਾ ਕੇ ਉੱਥੇ ਉਹ ਸਾਰੀਆਂ ਚੀਜ਼ਾਂ ਦੇਖੀਆਂ, ਰਿਪੋਰਟ ਵੀ ਕੀਤੀਆਂ ਜੀ। ਮੈਂ ਸਮਝਦਾ ਕਿ ਇਸ ਅੰਦੋਲਨ ਦੀ ਸਭ ਤੋਂ ਵੱਡੀ ਤਾਕਤ ਜਿਹੜੀ ਹੈ ਨਾ, ਉਹ ਇਹੀ ਹੈ ਕਿ ਜਿਹੜੀ ਇੱਕ ਸਧਾਰਨ ਬੰਦੇ ਦੇ ਵਿੱਚ ਜਿਹੜਾ ਇੱਕ ਡਰ ਸੀ, ਜਿਹੜੀ ਸਰਕਾਰ ਪਿਛਲੇ 6-6.5 ਸਾਲ ਤੋਂ ਇਸ ਮੁਲਕ ਤੇ ਰਾਜ ਕਰ ਰਹੀ ਹੈ, ਉਸ ਸਰਕਾਰ ਨੇ ਜਿਸ ਕਿਸਮ ਦਾ ਡਰ ਪੈਦਾ ਕੀਤਾ ਸੀ, ਇੱਕ ਟੈਰਰ, ਇੱਕ ਦਹਿਸ਼ਤ ਜਿਹੜੀ ਸੀ, ਉਹ ਦਹਿਸ਼ਤ ਤੋਂ ਖੌਫਜ਼ਦਾ ਜਿਹੜਾ ਬੰਦਾ ਸੀ, ਆਮ ਬੰਦਾ, ਉਹ ਖੌਫ ਤੋਂ ਬਾਹਰ ਆ ਗਿਆ। ਇਸ ਅੰਦੋਲਨ ਦੀ ਸਭ ਤੋਂ ਵੱਡੀ ਖੂਬਸੂਰਤੀ, ਸਭ ਤੋਂ ਵੱਡੀ ਸਫਲਤਾ, ਸਭ ਤੋਂ ਵੱਡੀ ਤਾਕਤ ਵੀ ਇਹੀ ਹੈ। ਦੂਜੀ ਤਾਕਤ ਉਹ ਹੈ ਜਿਹੜੀ ਮੈਂ ਸ਼ੁਰੂ 'ਚ ਕਹੀ ਵੀ ਇਸ ਅੰਦੋਲਨ ਦੇ ਵਿੱਚ ਸਾਰੀਆਂ ਦੁੱਖਾਂ ਤਕਲੀਫਾਂ ਨੂੰ ਪਰੇ ਸੁੱਟ ਕੇ ਜਿਹੜੇ ਲੋਕ ਇਹ ਸ਼ਾਮਲ ਹੋ ਗਏ, ਤੇ ਉਹ ਆਪਣੀ, ਇਹ ਨਹੀਂ ਕਿ ਉਹ ਲੋਕ ਜਿਹੜੇ ਆਪ ਮੁਹਾਰੇ ਆਏ ਆ, ਆਪ ਮੁਹਾਰੇ ਵੀ ਬਹੁਤ ਸਾਰੇ ਲੋਕ ਆਏ ਆ, ਪਰ ਇੱਕ ਅਨੁਸ਼ਾਸਨ 'ਚ ਬੱਝੇ ਹੋਏ ਆ। ਜਿਹੜੀ ਕਿਸਾਨਾਂ ਦੀ ਲੀਡਰਸ਼ਿਪ ਜਿਸ ਕਿਸਮ ਦਾ ਕੋਈ ਰਣਨੀਤੀ, ਦਾਅਪੇਚ ਜਾਂ ਅਗਲਾ ਨਕਸ਼ਾ ਲੜਾਈ ਦਾ ਪੇਸ਼ ਕਰਦੀ ਹੈ ਕਿਸਾਨਾਂ ਦੀ ਲੀਡਰਸ਼ਿਪ, ਉਹਦੇ ਮੁਤਾਬਕ ਜਿਹੜੇ ਲੋਕ ਇੱਥੇ ਹਾਜ਼ਰ ਨੇ ਦਿੱਲੀ ਦੇ ਬਾਰਡਰਾਂ ਦੇ ਉੱਤੇ, ਉਹਦੇ 'ਤੇ ਪਹਿਰਾ ਦਿੰਦੇ ਹੈ। ਨਾਲ ਦੀ ਨਾਲ ਥੱਲੇ ਤੱਕ ਗੱਲ ਜਾਂਦੀ ਹੈ, ਚਾਹੇ ਉਹ ਪੰਜਾਬ ਹੈ, ਚਾਹੇ ਹਰਿਆਣਾ ਆ, ਈਵਨ ਹੁਣ ਜਿਹੜੇ ਨਾਰਥ ਇੰਡੀਆ ਦੇ ਬਾਕੀ ਸਟੇਟਸ ਹੈਗੇ ਆ,
ਉੱਥੇ ਤੱਕ ਵੀ ਥੱਲੇ ਤੱਕ ਗੱਲ ਚੱਲੀ ਜਾਂਦੀ ਹੈ ਤੇ ਲੋਕ ਉਹ ਸਾਰੀਆਂ ਜਿਹੜੀਆਂ ਇੱਕ ਸੱਦੇ ਆਉਂਦੇ ਆ ਕਿਸਾਨਾਂ ਦੀ ਲੀਡਰਸ਼ਿਪ ਵੱਲੋਂ, ਜਿਹੜੇ ਇੱਕ ਸੁਨੇਹੇ ਆਉਂਦੇ ਆ ਵੀ ਇੰਨੀ ਤਰੀਕ ਨੂੰ ਆਹ ਕਰਨਾ, ਇੰਨੀ ਤਰੀਕ ਨੂੰ ਆਹ ਕਰਨਾ, 26 ਜਨਵਰੀ ਦੀ ਪਰੇਡ ਦੀ ਤਿਆਰੀ ਲਈ ਆਹ ਕੁਝ ਹੋਣਾ ਚਾਹੀਦਾ, ਉਹ ਸਾਰੀਆਂ ਚੀਜ਼ਾਂ ਨੂੰ ਥੱਲੇ ਤੱਕ ਲਾਗੂ ਕੀਤਾ ਜਾਂਦਾ। ਸੋ ਮੈਂ ਸਮਝਦਾ ਵੀ ਦੁਨੀਆ ਨੂੰ ਇੱਕ ਨਵਾਂ ਰਸਤਾ ਇਸ ਅੰਦੋਲਨ ਨੇ ਦਿਖਾਇਆ। ਹੁਣ ਇੱਥੇ ਮੈਂ ਇੱਕ ਗੱਲ ਕਰਨੀ ਚਾਹੁੰਦਾ, ਤੁਸੀਂ ਗੱਲ ਬਾਅਦ ਚ ਕਰਦੇ ਹੋ, ਬੜੀ ਇੰਪੋਰਟੈਂਟ ਗੱਲ ਕਹਿਣੀ ਚਾਹੁੰਦਾ। ਸਵਾਲ ਉੱਠਦਾ ਰਿਹਾ ਹੈ ਵੀ, ਜੇ ਮੈਂ ਵੈਸੇ ਗੱਲ ਕਰਾਂ, ਸਵਾਲ ਇਹ ਉੱਠਦਾ ਰਿਹਾ ਵੀ ਬਲਬ ਦੀ ਖੋਜ ਥਾਮਸ ਐਡੀਸਨ ਨੇ ਕੀਤੀ, ਉਹ ਤਾਂ ਭਾਰਤ ਦਾ ਨਹੀਂ ਹੈਗਾ। ਫਲਾਨੀ ਚੀਜ਼ ਜਿਹੜੀ ਆ ਅਮਰੀਕਾ ਦੇ ਵਿਗਿਆਨੀ ਨੇ ਖੋਜੀ ਹੈ, ਜਾਂ ਫਲਾਨੀ ਜਿਹੜੀ ਇੱਕ ਖੋਜ ਹੈ ਉਹ ਕਿਸੇ ਆਸਟ੍ਰੇਲੀਆ ਦੇ ਵਿਗਿਆਨੀ ਨੇ ਕੀਤੀ ਹੈ। ਜਦੋਂ ਭਾਰਤ ਦਾ ਜ਼ਿਕਰ ਹੁੰਦਾ ਸੀ ਵੀ ਭਾਰਤ ਨੇ ਕੀ ਕੀਤਾ ਅੱਜ ਤੱਕ, ਭਾਰਤ ਦੇ ਖਾਤੇ ਦੇ ਵਿੱਚ ਕੋਈ ਬਹੁਤ ਵੱਡੀ ਪ੍ਰਾਪਤੀ ਨਹੀਂ ਸੀ ਜੁੜਦੀ ਜੀ। ਮੈਂ ਦਾਅਵੇ ਨਾਲ ਇਹ ਕਹਿਣਾ ਚਾਹੁੰਦਾ ਕਿ ਭਾਰਤ ਦੇ ਖਾਤੇ 'ਚ ਪ੍ਰਾਪਤੀ ਪੰਜਾਬ ਤੋਂ ਉੱਠ ਕੇ ਜਿਹੜਾ ਸੰਘਰਸ਼ ਤੁਰਿਆ ਦਿੱਲੀ ਦੇ ਬਾਰਡਰਾਂ ਤੱਕ ਪਹੁੰਚਿਆ, ਪੰਜਾਬ ਦੀ ਅਗਵਾਈ ਦੇ ਵਿੱਚ ਇਸ ਅੰਦੋਲਨ ਨੇ ਭਾਰਤ ਦੇ ਖਾਤੇ 'ਚ ਇੱਕ ਪ੍ਰਾਪਤੀ ਦਰਜ ਕਰਾ ਦਿੱਤੀ ਹੈ ਵੀ ਇਹ ਜਿਹੜੀ ਲੜਾਈ ਹੈ 3 ਖੇਤੀ ਕਾਨੂੰਨ ਜਿਹੜੇ ਭਾਰਤ ਸਰਕਾਰ ਨੇ ਬਣਾਏ ਉਹਦੇ ਖਿਲਾਫ ਨਹੀਂ, ਇਹ ਤਾਂ ਇੱਕ ਪਹਿਲਾ ਪੜਾਅ ਆ। ਇਹ ਲੜਾਈ ਵਰਲਡ ਕਾਰਪੋਰੇਟ ਦੇ ਖਿਲਾਫ ਹੈ, ਜਿਹੜੀ ਦੁਨੀਆ ਭਰ ਦੇ ਵਿੱਚ ਜਿਹੜੀ ਵਰਲਡ ਕਾਰਪੋਰੇਟ ਦੇ ਖਿਲਾਫ ਲੜਾਈ ਦਾ ਮੁੱਢ ਜਿਹਨੇ ਬੰਨਿਆ ਉਹ ਪੰਜਾਬ ਦੇ ਲੋਕਾਂ ਦੀ ਅਗਵਾਈ ਦੇ ਵਿੱਚ ਭਾਰਤ ਨੇ ਬੰਨ੍ਹ ਦਿੱਤਾ। ਇਸ ਤੋਂ ਵੱਡੀ ਪ੍ਰਾਪਤੀ ਕੋਈ ਹੋ ਹੀ ਨਹੀਂ ਸਕਦੀ। ਜੇ ਲੋਕ ਲੜਾਈ, ਜੇ ਲੋਕਾਂ ਦੀ ਮੁਕਤੀ ਦੀ ਲੜਾਈ ਦਾ ਆਗਾਜ਼ ਪੰਜਾਬ ਦੀ ਅਗਵਾਈ 'ਚ ਭਾਰਤ ਨੇ ਕੀਤਾ ਹੈ ਤਾਂ ਦੁਨੀਆ ਭਰ ਦੀਆਂ ਖੋਜਾਂ ਉਹਦੇ ਤੇ ਕੁਰਬਾਨ ਹੈ। ਭਾਰਤ ਨੇ ਇੱਕ ਨਵਾਂ ਰਸਤਾ ਦਿਖਾ। ਭਾਰਤ ਦਾ ਮਤਲਬ ਭਾਰਤ ਦੇ ਲੋਕ, ਭਾਰਤ ਦਾ ਮਤਲਬ ਭਾਰਤ ਦੇ 140 ਕਰੋੜ ਲੋਕ। ਸੋ ਮੈਂ ਜਿਹੜੀ ਗੱਲ ਅੱਗੇ ਵੀ ਕਹਿੰਦਾ ਹੁੰਦਾ ਕਿ ਮੁਲਕ ਇਸ ਕਰਕੇ ਮੁਲਕ ਨਹੀਂ ਹੁੰਦਾ ਕਿ ਉਹਦਾ ਨਾਮ ਅਮਰੀਕਾ ਆ ਜਾਂ ਕੈਨੇਡਾ ਆ ਜਾਂ ਆਸਟ੍ਰੇਲੀਆ ਹੈ ਜਾਂ ਭਾਰਤ ਹੈ। ਭਾਰਤ ਇਸ ਕਰਕੇ ਭਾਰਤ ਹੈ ਕਿ ਉਹਦੇ ਲੋਕ ਭਾਰਤ ਹੈ। ਸੋ ਭਾਰਤ ਦੇ ਲੋਕਾਂ ਨੇ ਪੰਜਾਬ ਦੀ ਅਗਵਾਈ ਦੇ ਵਿੱਚ ਜਿਹੜੀ ਇਹ ਲੜਾਈ ਵਿੱਢੀ ਹੈ, ਇਹਨੇ ਦੁਨੀਆ ਨੂੰ ਨਵਾਂ ਰਸਤਾ ਦਿਖਾ ਦਿੱਤਾ। ਇਸ ਕਰਕੇ ਇਹ ਹਿਸਟੋਰੀਕਲ ਵੀ ਹੈ। ਸਗੋਂ ਮੈਂ ਤਾਂ ਕਹਿੰਦਾ ਗਨੀਜ ਬੁੱਕ ਵਾਲੇ ਕਿੱਥੇ ਹੁਣ, ਗਨੀਜ ਬੁੱਕ ਵਾਲੇ ਲੱਭਣ ਵੀ ਐਡਾ ਲੰਬਾ ਅੰਦੋਲਨ, ਇੰਨਾ ਸ਼ਾਂਤਮਈ ਅੰਦੋਲਨ ਤੇ ਇੰਨਾ ਮੁੱਦਾ ਆਧਾਰਿਤ ਅੰਦੋਲਨ ਤੇ ਦੁਨੀਆ ਨੂੰ ਨਵਾਂ ਰਸਤਾ ਦਿਖਾਉਣ ਵਾਲਾ ਅੰਦੋਲਨ ਅੱਜ ਤੱਕ ਦੁਨੀਆ ਭਰ ਦੇ ਵਿੱਚ ਨਹੀਂ ਲੜਿਆ ਗਿਆ। ਇਹ ਸਾਡੇ ਬੋਝੇ 'ਚ ਆ ਕੇ ਇਹ ਸਾਡੀ ਪ੍ਰਾਪਤੀ ਹੈ। ਇਸ ਪ੍ਰਾਪਤੀ ਤੇ ਮਾਣ ਤਾਂ ਜ਼ਰੂਰ ਕਰਾਂਗੇ, ਹੰਕਾਰ ਨਹੀਂ ਕਰਾਂਗੇ, ਪਰ ਮਾਣ ਕਰਦਿਆਂ ਇਸ ਅੰਦੋਲਨ ਨੂੰ ਜਿੱਤ ਤੱਕ ਵਧਾਉਣ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਕੇਵਲ ਜਿਹੜੇ ਇਸ ਅੰਦੋਲਨ ਸ਼ਾਮਲ ਲੋਕ ਨੇ, ਕਿਸਾਨ, ਨੌਜਵਾਨ, ਔਰਤਾਂ, ਸਾਡੇ ਬੱਚੇ, ਸਾਡੇ ਬਜ਼ੁਰਗ, ਉਹਨਾਂ ਦੀ ਜ਼ਿੰਮੇਵਾਰੀ ਨਹੀਂ ਹੈ। ਕੇਵਲ ਇਹ ਜ਼ਿੰਮੇਵਾਰੀ ਉਹਨਾਂ ਲੋਕਾਂ ਦੀ ਵੀ ਹੈ ਜਿਹੜੇ ਸਾਨੂੰ ਅੱਜ ਸੁਣ ਰਹੇ ਨੇ। ਉਹ ਭਾਵੇਂ ਬਾਹਰ ਬੈਠੇ ਨੇ, ਦੂਰ ਬੈਠੇ ਨੇ, ਪਰ ਇਸ ਅੰਦੋਲਨ ਨੂੰ ਸ਼ਾਂਤ ਤਰੀਕੇ ਨਾਲ ਅੱਗੇ ਵਧਾਉਂਦਿਆਂ ਜਿੱਤ ਤੱਕ ਵਧਾਉਣ ਦੇ ਵਿੱਚ ਤੁਹਾਡੀ ਸਾਰਿਆਂ ਦੀ ਵੀ ਬਹੁਤ ਵੱਡੀ ਭੂਮਿਕਾ ਆ। ਤੁਹਾਨੂੰ ਵੀ ਸਲਾਮ ਹੈ ਜੀ। ਜੀ ਜੀ ਬਿਲਕੁਲ। ਤੇ ਸੁਸ਼ੀਲ ਜੀ, ਆਪਾਂ ਅਗਲੀ ਜਿਹੜੀ ਗੱਲ ਕਰੀਏ, ਕਿਸਾਨ ਜਥੇਬੰਦੀ ਨੇ ਸੁਪਰੀਮ ਕੋਰਟ ਵਿੱਚ ਕਿਹਾ ਆ ਕਿ ਵੀ ਨਵੇਂ ਜਿਹੜੇ ਖੇਤੀ ਕਾਨੂੰਨਾਂ ਬਾਰੇ ਬਣਾਈ ਕਮੇਟੀ ਆ ਉਸ ਦੇ ਜਿਹੜੇ 3 ਮੈਂਬਰ ਹਟਾ ਕੇ ਨਵੀਂ ਕਮੇਟੀ ਬਣਾਈ ਜਾਵੇ। ਕੀ ਇਹਨਾਂ ਨੇ ਕੋਈ ਨਾਮ ਵੀ ਸਿਫਾਰਿਸ਼ ਕੀਤੇ ਨੇ? ਦੇਖੋ, ਨੰਬਰ 1 ਤਾਂ ਗੱਲ ਇਹ ਹੈ ਕਿ ਕਿਸਾਨ ਜਥੇਬੰਦੀਆਂ ਨੇ ਕੋਈ ਡਿਮਾਂਡ ਨਹੀਂ ਕੀਤੀ ਵੀ ਤੁਸੀਂ ਸਰਕਾਰ ਨੂੰ ਇਹ ਕਿਹਾ ਨਹੀਂ, ਕਿਸਾਨ ਜਥੇਬੰਦੀਆਂ ਨੇ ਵੀ ਸਾਡੇ ਭਲੇ ਵਾਸਤੇ ਤੁਸੀਂ ਨਵੇਂ ਕਾਨੂੰਨ ਲੈ ਕੇ ਆਓ। ਬਿਨਾਂ ਕਿਸਾਨਾਂ ਦੀ ਮੰਗ ਤੋਂ ਖੇਤੀ ਸੁਧਾਰਾਂ ਦੇ ਨਾਂ ਦੇ ਉੱਤੇ 3 ਕਾਨੂੰਨ ਲੈਣ ਦੇ ਨਰਿੰਦਰ ਮੋਦੀ ਦੀ ਸਰਕਾਰ ਨੇ, ਕਿਸਾਨਾਂ ਨੇ ਤਾਂ ਕਦੀ ਮੰਗੇ ਨਹੀਂ। ਕਿਸਾਨ ਤਾਂ ਮੰਗਦੇ ਸੀ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰੋ। ਜੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅੱਜ ਲਾਗੂ ਹੋ ਜਾਵੇ ਤਾਂ ਜਿਹੜੀ ਕਣਕ ਦੀ ਕੀਮਤ ਜਾਂ ਝੋਨੇ ਦੀ ਕੀਮਤ ਸਾਨੂੰ 1500 2000 ਦੇ ਵਿੱਚ ਮਿਲਦੀ ਹੈ, ਉਹਦੀ ਕੀਮਤ 7000 ਰੁਪਏ ਪਰ ਕੁਇੰਟਲ ਹੋਵੇ। ਸਰਕਾਰ ਨੇ ਉਹ ਦੇਣ ਦੀ ਥਾਂ ਦੇ ਉੱਤੇ ਸਾਨੂੰ 3 ਖੇਤੀ ਸੁਧਾਰ ਕਾਨੂੰਨ ਦੇ ਦਿੱਤੇ ਜਿਹੜੇ ਕਿਸਾਨਾਂ ਨੇ ਮੰਗੇ ਨਹੀਂ। ਇਸੇ ਗੱਲ ਤੇ ਡਿਬੇਟ ਦੇ ਵਿੱਚ ਕਿਸਾਨ ਕਹਿੰਦੇ ਆ, ਬਾਰ-ਬਾਰ ਉਠਾਉਂਦੇ ਆ ਗੱਲ ਵੀ ਅਸੀਂ ਤੁਹਾਤੋਂ ਮੰਗੇ ਨਹੀਂ, ਸਾਨੂੰ ਧੱਕੇ ਨਾਲ ਕਿਉਂ ਦਿੰਦੇ, ਸਾਨੂੰ ਤਾਂ ਚਾਹੀਦੇ ਨਹੀਂ, ਵਾਪਸ ਲਓ ਤੁਸੀਂ। ਸਰਕਾਰ ਵਾਪਸ ਨਹੀਂ ਲੈਣਾ ਚਾਹੁੰਦੀ ਕਿਉਂਕਿ ਉਹ ਅਡਾਨੀਆਂ ਤੇ ਅੰਬਾਨੀਆਂ ਦੇ ਪਲਾਨ ਕੀਤੇ ਹੋਏ ਕਾਨੂੰਨ ਹੈ। ਦੂਜੀ ਗੱਲ, ਜਿਹੜੀ ਤੁਸੀਂ ਅਦਾਲਤ ਦੀ ਗੱਲ ਕਰਦੇ ਹੋ, ਕਿਸਾਨਾਂ ਨੇ ਕਦੀ ਨਹੀਂ ਕਿਹਾ ਅਦਾਲਤ ਨੂੰ ਵੀ ਤੁਸੀਂ ਜਿਹੜੇ ਕਾਨੂੰਨ ਹੈ ਜਿਹੜੇ ਸਰਕਾਰ ਨੇ ਬਣਾਤੇ ਉਹਦੀ ਇੰਪਲੀਮੇਸ਼ਨ ਤੇ ਉਹਦੇ ਅਮਲ ਦੇ ਉੱਤੇ ਫੌਰੀ ਤੌਰ ਦੇ ਉੱਤੇ ਜਾਂ ਟੈਂਪਰੇਰੀ ਤੌਰ ਦੇ ਉੱਤੇ ਰੋਕ ਲਾ ਦਿਓ।
ਸੁਪਰੀਮ ਕੋਰਟ ਨੇ ਉਹਦੇ ਤੇ ਕੁਝ ਸਮੇਂ ਲਈ ਰੋਕ ਲਾਤੀ। ਕਿਸਾਨਾਂ ਨੇ ਤਾਂ ਕਿਹਾ ਨਹੀਂ, ਕਿਸਾਨ ਤਾਂ ਪਾਰਟੀ ਹੈ ਨਹੀਂ ਸੀ। ਕਿਸਾਨ ਸੁਪਰੀਮ ਕੋਰਟ 'ਚ ਬਿਲਕੁਲ ਪਾਰਟੀ ਨਹੀਂ ਹੈ। ਫਿਰ ਕਿਸਾਨਾਂ ਨੇ ਇਹ ਵੀ ਨਹੀਂ ਸੀ ਮੰਗਿਆ ਵੀ ਸੁਪਰੀਮ ਕੋਰਟ ਕੋਈ ਕਮੇਟੀ ਬਣਾ ਦੇ। ਸੁਪਰੀਮ ਕੋਰਟ ਨੇ ਆਪਣੀ ਮਰਜ਼ੀ ਨਾਲ ਕਮੇਟੀ ਬਣਾਤੀ। ਜਿਹੜੇ ਬੰਦੇ ਉਹਦੇ ਲਿਆਂਦੇ 4, ਉਹਦੇ 'ਚੋਂ ਇੱਕ ਤਾਂ ਰਿਜ਼ਾਈਨ ਕਰ ਗਿਆ ਭੁਪਿੰਦਰ ਸਿੰਘ ਮਾਨ, ਜਿਹੜੇ ਬਾਕੀ 3 ਆ ਉਹ ਵੀ ਤੇ ਭੁਪਿੰਦਰ ਸਿੰਘ ਮਾਨ ਵੀ, ਇਹ ਕੱਲ ਤੱਕ ਭਾਰਤ ਸਰਕਾਰ ਦੇ ਜਿਹੜੇ ਖੇਤੀ ਕਾਨੂੰਨ ਹੈ ਉਹਨਾਂ ਦੇ ਹੱਕ 'ਚ ਬੋਲਦੇ ਰਹੇ ਆ। ਭੁਪਿੰਦਰ ਸਿੰਘ ਮਾਨ ਨੇ ਤਾਂ ਚਿੱਠੀਆਂ ਲਿਖੀਆਂ ਨਰਿੰਦਰ ਮੋਦੀ ਦੀ ਸਰਕਾਰ ਨੂੰ ਵੀ ਤੁਸੀਂ ਬੜੇ ਚੰਗੇ ਕਾਨੂੰਨ ਬਣਾਏ ਆ। ਹੁਣ ਜਦੋਂ ਇੱਧਰੋਂ ਡਰ ਦਿਖਾਈ ਦਿੱਤਾ ਵੀ ਪੰਜਾਬ 'ਚ ਬਣਨਾ ਕਿੱਦਾਂ, ਵੀ ਲੋਕਾਂ ਨੇ ਤਾਂ ਬਰਦਾਸ਼ਤ ਨਹੀਂ ਕਰਨਾ, ਤਾਂ ਭੁਪਿੰਦਰ ਸਿੰਘ ਮਾਨ ਰਿਜ਼ਾਈਨ ਕਰ ਗਿਆ ਤੇ 3 ਮੈਂਬਰ ਰਹਿ ਗਏ। ਹੁਣ ਜਿਹੜੀ ਇਹ ਤੁਸੀਂ ਗੱਲ ਕਰ ਰਹੇ ਹੋ ਜਾਂ ਪੁੱਛ ਰਹੇ ਹੋ ਉਹ ਹੈਗੀ ਆ ਭਾਰਤੀ ਕਿਸਾਨ ਯੂਨੀਅਨ ਲੋਕ ਸ਼ਕਤੀ ਜੀ। ਇੱਕ ਛੋਟੀ ਜਿਹੀ ਜਥੇਬੰਦੀ ਹੈ। ਉਹਨੇ ਆਪਣੇ ਲੈਵਲ ਤੇ ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਤੀ ਹੈ। ਉਹਨੇ ਪਟੀਸ਼ਨ ਪਾ ਕੇ ਕਿਹਾ ਵੀ ਤੁਸੀਂ ਜਿਹੜੇ ਮੈਂਬਰ ਬਣਾਏ ਆ, ਇੱਕ ਤਾਂ ਚਲਾ ਗਿਆ ਛੱਡ ਕੇ, ਬਾਕੀ 3 ਨੂੰ ਵੀ ਰੱਦ ਕਰੋ, ਨਵੇਂ ਮੈਂਬਰ ਬਣਾ ਲਓ। ਪਰ ਜਿਹੜੀਆਂ 32 ਕਿਸਾਨ ਜਥੇਬੰਦੀਆਂ ਲੜ ਰਹੀਆਂ ਉਹਨਾਂ ਦੀ ਕੋਈ ਡਿਮਾਂਡ ਨਹੀਂ ਹੈ ਵੀ ਇੱਕ ਸੁਪਰੀਮ ਕੋਰਟ ਜਿਹੜੀ ਹੈ ਕੋਈ ਕਮੇਟੀ ਬਣਾਵੇ। ਇੱਕ ਜਥੇਬੰਦੀ ਨੇ ਮੰਗ ਕੀਤੀ ਹੈ, ਇਹ ਤੇ ਦੇਖਦੇ ਆ ਸੁਪਰੀਮ ਕੋਰਟ ਕੀ ਕਰਦਾ ਕੀ ਨਹੀਂ ਕਰਦਾ। ਪਰ ਇਹ ਹੈ, ਅਸੀਂ ਇਹ ਸਮਝਦੇ ਹਾਂ ਕਿ ਜਿੱਦਾਂ ਕਿਸਾਨ ਲੀਡਰਾਂ ਨੇ ਸਪਸ਼ਟ ਕਰ ਦਿੱਤਾ ਹੈ 9ਵੇਂ ਦੌਰ ਦੀ ਮੀਟਿੰਗ ਦੇ ਵਿੱਚ ਵੀ ਸਾਡੀ ਗੱਲਬਾਤ ਸਰਕਾਰ ਨਾਲ ਚੱਲ ਰਹੀ ਹੈ, ਲੜਾਈ ਵੀ ਸਰਕਾਰ ਨਾਲ, ਗੱਲਬਾਤ ਵੀ ਸਰਕਾਰ ਨਾਲ, ਕਿਉਂਕਿ ਸਰਕਾਰ ਨੇ ਕਾਨੂੰਨ ਲਿਆਂਦੇ ਆ, ਸੁਪਰੀਮ ਕੋਰਟ ਨੇ ਥੋੜਾ ਕਾਨੂੰਨ ਲਿਆਂਦੇ ਆ। ਇਸ ਕਰਕੇ ਅਸੀਂ ਸੁਪਰੀਮ ਕੋਰਟ ਦੀ ਕਮੇਟੀ ਅੱਗੇ ਪੇਸ਼ ਨਹੀਂ ਹੋਣਾ ਤੇ ਸਰਕਾਰ ਨਾਲ ਗੱਲ ਕਰਾਂਗੇ। ਸਰਕਾਰ ਭਾਵੇਂ ਇੱਕ ਹੋਰ ਤਰੀਕ ਦੇ ਦੇਵੇ, ਕੋਈ ਗੱਲ ਨਹੀਂ। 26 ਜਨਵਰੀ ਤੋਂ ਪਹਿਲਾਂ 2 ਤਰੀਕਾਂ ਹੋਰ ਦੇ ਦੇਵੇ ਤਾਂ ਵੀ ਕੋਈ ਗੱਲ ਨਹੀਂ। ਜੇ 26 ਜਨਵਰੀ ਤੱਕ ਵੀ ਸਰਕਾਰ ਨੇ ਨਹੀਂ ਮਸਲਾ ਹੱਲ ਕਰਨਾ ਤਾਂ 26 ਜਨਵਰੀ ਦੀ ਸਾਡੀ ਪਰੇਡ ਤਾਂ ਚੱਲੂਗੀ। ਪਰ ਅਸੀਂ ਜਿਹੜੀ 26 ਜਨਵਰੀ ਦੀ ਗਣਤੰਤਰ ਦਿਵਸ ਦੀ ਪਰੇਡ ਹੈ ਉਹਨੂੰ ਡਿਸਟਰਬ ਨਹੀਂ ਕਰਦੇ। ਅਸੀਂ ਬਰਾਬਰ ਉਹਦੇ ਪੈਰਲਲ ਪਰੇਡ ਵੀ ਨਹੀਂ ਕਰਦੇ। ਜਦੋਂ ਉਹ ਮੁੱਕਣੀ ਅਸੀਂ ਆਪਣੀ ਪਰੇਡ ਕੱਢ ਲਾਂਗੇ, ਸਾਡੀ ਟਰੈਕਟਰ ਪਰੇਡ ਵੱਖਰੀ ਹੋਊਗੀ। ਪਰ ਫਿਰ ਲੜਾਈ ਸਾਡੀ 26 ਜਨਵਰੀ ਤੋਂ ਬਾਅਦ ਫਿਰ ਲੰਬੀ ਚੱਲੂਗੀ। ਸੋ ਮੈਨੂੰ ਲੱਗਦਾ ਹੈ ਕਿ ਜਿਹੜੀ 19 ਜਨਵਰੀ ਦੀ ਮੀਟਿੰਗ ਹੈ ਉਦੋਂ ਤੱਕ ਸਿਚੁਏਸ਼ਨ ਜਿਹੜੀਆਂ ਆ ਕੁਝ ਹੋਰ ਡਿਵੈਲਪ ਹੋ ਸਕਦੀਆਂ। ਉਦੋਂ ਅਸੀਂ ਬਿਹਤਰ ਕਰਾਂਗੇ ਵੀ ਸਰਕਾਰ ਕਿੱਥੇ ਖੜੀ ਹੈ। ਹਾਲ ਫਿਲਹਾਲ ਸਰਕਾਰ ਜਿਹੜੀ ਹੈ ਉਹ ਸ਼ਾਇਦ ਸਬਰ ਪਰਖ ਰਹੀ ਹੈ ਤੇ ਸਬਰ ਕੋਈ ਗੱਲ ਨਹੀਂ, ਲੋਕਾਂ ਦੇ ਸਬਰ ਪਰਖੇ ਗਏ ਇਤਿਹਾਸ ਦੇ ਵਿੱਚ ਤੇ ਹਮੇਸ਼ਾ ਹੀ, ਭਾਵੇਂ ਟਾਈਮ ਜ਼ਿਆਦਾ ਲੱਗ ਜਾਏ, ਸਮਾਂ ਲੰਮਾ ਲੱਗ ਜਾਏ, ਪਰ ਲੋਕਾਂ ਦੇ ਸਬਰ ਜਿਹੜੇ ਹੈ ਉਹ ਜਿੱਤ ਹਾਸਲ ਕਰਦੇ ਰਹੇ ਹੈ। ਇਸ ਅੰਦੋਲਨ ਦੇ ਵਿੱਚ ਵੀ ਲਾਜ਼ਮੀ ਤੌਰ ਦੇ ਉੱਤੇ ਆਉਣ ਵਾਲਾ ਸਮਾਂ ਜਿਹੜਾ ਆ, ਇਸ ਅੰਦੋਲਨ ਤੋਂ ਬਾਅਦ ਵੀ ਭਾਰਤ ਦੇ ਵਿੱਚ ਨਹੀਂ ਦੁਨੀਆ ਭਰ ਦੇ ਵਿੱਚ, ਜਿੱਦਾਂ ਮੈਂ ਸ਼ੁਰੂ 'ਚ ਕਿਹਾ, ਨਵੇਂ ਕਿਸਮ ਦੇ ਲੋਕ ਅੰਦੋਲਨਾਂ ਦਾ ਸਮਾਂ ਆ ਜਿਹਦੇ 'ਤੇ ਲੋਕਾਂ ਨੇ ਜਿੱਤਾਂ ਹਾਸਲ ਕਰਨੀਆਂ ਜੀ। ਜੀ ਜੀ ਬਿਲਕੁਲ ਸੁਸ਼ੀਲ ਜੀ। ਤੇ ਆਪਾਂ ਦੇਖ ਰਹੇ ਹਾਂ ਵੀ ਕਿਸਾਨੀ ਇਸ ਸੰਘਰਸ਼ ਦੇ ਦੌਰਾਨ ਬਹੁਤ ਸਾਰੇ ਜਿਹੜੇ ਕਿਸਾਨਾਂ ਦੀ ਜਿਹੜੀ ਸ਼ਹਾਦਤ ਹੋਈ ਆ, 2 ਹੋਰ ਕਿਸਾਨ ਸ਼ਹੀਦ। ਦੇਖੋ ਜਿਹੜੀ ਕੱਲ ਤੱਕ ਦੀ ਮੇਰੇ ਕੋਲ ਫਿਗਰ ਸੀਗੀ, ਜਿਹੜੀ ਕੱਲ ਮੀਟਿੰਗ ਜਿਹੜੀ ਹੋਈ ਹੈ ਉੱਥੇ ਜਿਹੜੀ ਕਿਸਾਨ ਆਗੂਆਂ ਨੇ ਪੇਸ਼ ਕੀਤੀ ਹੈ ਫਿਗਰ, ਉਹ 121 ਸੀ। ਵੀ ਕਿਸਾਨ ਅੰਦੋਲਨ ਦੇ ਦੌਰਾਨ 121 ਜਿਹੜੇ ਸਾਡੇ ਕਿਸਾਨ ਹੈ ਵੱਖ-ਵੱਖ ਬਾਰਡਰਸ ਦੇ ਉੱਤੇ ਜਿਹੜੇ ਲਗਾਤਾਰ ਇਸ ਅੰਦੋਲਨ ਸ਼ਾਮਲ ਰਹੇ ਨੇ, ਕਿਸੇ ਨਾ ਕਿਸੇ ਕਾਰਨ ਕਰਕੇ ਸਾਡੇ ਤੋਂ ਜੁਦਾ ਹੋ ਗਏ। ਉਹਨਾਂ ਨੂੰ ਸ਼ਹਾਦਤ ਦਾ ਰੁਤਬਾ ਜਿਹੜਾ ਹੈ ਕਿਸਾਨ ਜਥੇਬੰਦੀਆਂ ਨੇ ਦਿੱਤਾ ਹੈ ਕਿ ਸਾਡੇ ਵਾਸਤੇ ਭਾਵੇਂ ਉਹ ਹਾਦਸੇ 'ਚ ਗਏ ਹੋਣ, ਭਾਵੇਂ ਠੰਡ ਨਾਲ ਚਲੇ ਗਏ, ਭਾਵੇਂ ਕਿਸੇ ਹੋਰ ਕਾਰਨ ਦਿਲ ਦੇ ਦੌਰੇ ਨਾਲ ਚਲੇ ਗਏ, ਪਰ ਸਾਡੇ ਵਾਸਤੇ ਉਹ ਸਾਡੇ ਸ਼ਹੀਦ ਹੈ। ਉਹਦੇ 'ਚ 2 ਲੋਕਾਂ ਦਾ ਹੋਰ ਵਾਧਾ ਹੋ ਗਿਆ। ਖਬਰਾਂ ਦੇ ਬੁਲੇਟਿਨ ਦੇ ਵਿੱਚ ਉਹ ਸੁਣ ਲਿਆ ਹੋਏਗਾ, ਸਾਡੇ ਦੋਸਤਾਂ ਨੇ ਉਹ ਖਬਰ ਸੁਣ ਲਈ ਹੋਏਗੀ, ਪਰ ਅਸੀਂ ਉਹਦੇ ਨਾਲ ਗੱਲ ਇਹ ਜੋੜਨੀ ਚਾਹੁੰਦੇ ਹਾਂ ਕਿ 121 ਤੋਂ ਬਾਅਦ 123 ਹੋ ਗਏ, ਕੱਲ ਨੂੰ 123 ਤੋਂ ਬਾਅਦ 125 ਵੀ ਹੋ ਸਕਦੇ ਹੈ। ਅੰਦੋਲਨ ਲੰਮਾ ਚੱਲਦਾ ਤੇ 200 ਤੋਂ ਵੀ ਜ਼ਿਆਦਾ ਗਿਣਤੀ ਵੱਧ ਸਕਦੀ ਹੈ। ਜਿਹੜੀ ਗੱਲ ਕਿਸਾਨ ਆਗੂਆਂ ਨੇ ਸਰਕਾਰੀ ਮੰਤਰੀਆਂ ਨਾਲ ਮੀਟਿੰਗ 'ਚ ਕਹੀ ਹੈ, ਉਹ ਗੱਲ ਮੈਂ ਦੁਹਰਾਉਣੀ ਚਾਹੁੰਦਾ। ਉਹਨਾਂ ਨੇ ਬੜਾ ਸਾਫ਼ ਕਿਹਾ, ਜਦੋਂ ਇਹ ਗੱਲ ਕਹੀ ਸੀ, ਉਦੋਂ ਬਲਵੀਰ ਸਿੰਘ ਰਾਜੇਵਾਲ ਨੇ ਗੱਲ ਕਹੀ ਸੀ, ਉਦੋਂ 70 ਕਿਸਾਨਾਂ ਦੀ ਸਾਡੇ ਕੋਲ ਫਿਗਰ ਸੀ ਕਿ 70 ਕਿਸਾਨ ਜਿਹੜੇ ਇਸ ਅੰਦੋਲਨ ਜਿਹੜੇ ਹੁਣ ਤੱਕ ਸ਼ਹੀਦ ਹੋ ਗਏ ਆ। ਕਿ ਉੱਥੇ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਇਹ ਕਿਹਾ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੂੰ ਵੀ ਤੁਸੀਂ ਕੀ ਚਾਹੁੰਦੇ ਆ ਵੀ ਅੱਜ 70 ਸਾਡੇ ਕਿਸਾਨ ਜਾ ਚੁੱਕੇ ਆ,
ਤੁਸੀਂ 700 ਦੀ ਜਾਨ ਲੈਣੀ ਹੈ? ਮੈਂ ਉਹ ਤੋਂ ਅੱਗੇ ਗੱਲ ਕਹਿੰਦਾ ਵੀ ਕੀ ਇਹ ਸਰਕਾਰ 700 ਦੀ ਥਾਂ ਤੇ 7000 ਲੋਕਾਂ ਦੀ ਜਾਨ ਲੈਣਾ ਚਾਹੁੰਦੀ ਹੈ? ਕਿਉਂ ਨਹੀਂ ਸਰਕਾਰ ਇਹਦੇ ਤੇ ਫੈਸਲਾ ਕਰਦੀ? ਜ਼ਿੱਦ ਕਾਹਦੀ ਹੈ, ਅੜੀ ਕਾਹਦੀ ਹੈ? ਜਿਹੜੀ ਸਰਕਾਰ ਇਹ ਕਹਿ ਚੁੱਕੀ ਹੈ ਵੀ ਅਸੀਂ ਮੰਨ ਲਿਆ ਵੀ ਇਹ 'ਚ 90% ਦੀ ਸੌਦਾ ਕਰਨ ਨੂੰ ਅਸੀਂ ਤਿਆਰ ਹੈ। ਦੇਖੋ ਇੱਕ ਟੈਕਨੀਕਲੀ ਜਾਂ ਤੁਸੀਂ ਲੌਜੀਕਲੀ ਆਪਾਂ ਗੱਲ ਕਰਨੀ ਹੋਵੇ, ਜੇ ਕੋਈ ਲਿਖਤ ਹੈ, ਮੰਨ ਲਓ ਇੱਕ ਲਿਖਤ ਹੈ, ਮੰਨ ਲਓ ਮੈਂ ਸਧਾਰਨ ਮਿਸਾਲ ਦਿੰਦਾ, ਮੈਂ ਇੱਕ ਆਰਟੀਕਲ ਲਿਖਿਆ ਮੰਨ ਲਓ ਜੀ, ਉਹ ਆਰਟੀਕਲ ਮੈਂ ਲਿਖ ਕੇ ਦੇ ਦਿੱਤਾ ਕਿਸੇ ਅਖਬਾਰ ਛਪਣ ਲਈ, ਉਸ ਅਖਬਾਰ ਦੇ ਐਡੀਟਰ ਦਾ ਮੈਨੂੰ ਫੋਨ ਆ ਜਾਂਦਾ ਹੈ, ਉਹ ਮੈਨੂੰ ਇਹ ਕਹਿੰਦਾ ਹੈ ਵੀ ਸੁਸ਼ੀਲ ਸਿੰਘ ਬਈ ਤੇਰੀ ਜਿਹੜੀ ਲਿਖਤ ਹੈ ਬੜੀ ਇਸ ਕਿਸਮ ਦੀ ਹੈ ਜਿਹੜੀ ਅਸੀਂ ਛਾਪ ਨਹੀਂ ਸਕਦੇ, ਇਹ 90% ਮੈਨੂੰ ਠੀਕ ਕਰਨੀ ਪਊਗੀ, 90% ਚੋਂ ਕੱਟਣਾ ਪਊਗਾ। ਤੇ ਮੈਂ ਕੀ ਕਹੂੰਗਾ? ਮੈਂ ਕਹੂੰਗਾ ਜੀ ਐਡੀਟਰ ਸਾਹਿਬ ਤੁਸੀਂ ਮੇਰੀ ਲਿਖਤ ਰਹਿਣ ਦਿਓ, ਮੈਂ ਨਵੇਂ ਸਿਰੋਂ ਤੁਸੀਂ ਦੱਸ ਦਿਓ ਕਿੱਦਾਂ ਦੀ ਚੀਜ਼ ਚਾਹੀਦੀ ਹੈ ਤੁਹਾਨੂੰ, ਮੈਂ ਉੱਦਾਂ ਦੀ ਬਣਾ ਕੇ ਨਵੇਂ ਸਿਰੋਂ ਭੇਜ ਦਿੰਦਾ। ਰੱਦ ਕਰੂੰਗਾ ਨਾ ਮੈਂ? ਜੀ। ਮੈਂ ਇਹ ਤਾਂ ਨਹੀਂ ਆਗਿਆ ਕਹੂੰਗਾ ਵੀ 90% ਤੁਸੀਂ ਠੀਕ ਕਰ ਲਓ ਜੀ, ਆਪਣੀ ਮਰਜ਼ੀ ਦੇ ਲਫ਼ਜ਼ ਪਾ ਲਓ। ਹੁਣ ਇੱਥੇ ਕੀ ਹੋ ਰਿਹਾ ਹੈ ਕਿ ਸਰਕਾਰ ਮੰਨ ਰਹੀ ਹੈ ਕਿ 90% ਕਾਨੂੰਨਾਂ ਦੇ ਸੋਧਾਂ ਹੋਣ ਵਾਲੀ ਹੈ, ਸਾਡੇ ਤੋਂ ਗਲਤੀਆਂ ਹੋ ਗਈਆਂ, ਫਿਰ ਸਰਕਾਰ ਇਹਨੂੰ ਰੱਦ ਕਿਉਂ ਕਰਨ ਨੂੰ ਕਿਉਂ ਨਹੀਂ ਮੰਨਦੀ? ਇਹਦਾ ਮਤਲਬ ਹੈ ਕਿ ਉਹ ਜਿਹੜੇ ਦੇ ਚਰਨਾਂ 'ਚ ਬੈਠ ਕੇ ਜਾਂ ਜਿਨ੍ਹਾਂ ਨੇ ਇਹ ਕਾਨੂੰਨ ਬਣਾ ਕੇ ਦਿੱਤੇ ਆ ਨਰਿੰਦਰ ਮੋਦੀ ਸਰਕਾਰ ਨੂੰ ਵੀ ਇਹ ਤੁਸੀਂ ਲਾਗੂ ਕਰੋ, ਅਡਾਨੀ ਅੰਬਾਨੀ ਜਾਂ ਵਰਲਡ ਕਾਰਪੋਰੇਟ, ਉਹਨਾਂ ਦਾ ਦਬਾਅ ਹਾਲੇ ਵੀ ਕੰਮ ਕਰ ਰਿਹਾ। ਇਸੇ ਕਰਕੇ ਜਿਹੜੇ ਚੈਨਲ ਨੇ 36 ਚੈਨਲ ਨੇ ਅਡਾਨੀਆਂ ਤੇ ਅੰਬਾਨੀਆਂ ਦੇ, 23 ਚੈਨਲ ਤਾਂ ਇਕੱਲੇ ਅੰਬਾਨੀ ਦੇ ਹੈ, ਮੁਕੇਸ਼ ਅੰਬਾਨੀ ਦੇ, ਬਾਕੀ ਅਡਾਨੀ ਦੇ ਹੈ। ਇਸੇ ਕਰਕੇ ਉਹ ਚੈਨਲ ਕੂੜ ਪ੍ਰਚਾਰ ਕਰ ਰਹੇ ਇਸ ਅੰਦੋਲਨ ਬਾਰੇ। ਇਸੇ ਕਰਕੇ 26 ਜਨਵਰੀ ਦੀ ਪਰੇਡ ਬਾਰੇ ਕੂੜ ਪ੍ਰਚਾਰ ਆ ਗਿਆ। ਨਿਊਜ਼ 18 ਇੱਕ ਚੈਨਲ ਹੈ ਜਿਹੜਾ ਅੰਬਾਨੀਆਂ ਦਾ, ਉਹ ਕੱਲ ਤੋਂ ਖਬਰ ਚਲਾ ਰਿਹਾ ਇੱਕ ਟਵੀਟ ਕਰਕੇ ਵੀ 26 ਜਨਵਰੀ ਦੀ ਪਰੇਡ ਜਿਹੜੀ ਆ ਉਹ ਕਿਸਾਨਾਂ ਨੇ ਵਾਪਸ ਲੈ ਲਈ। ਗੱਲ ਹੀ ਹੈ ਨਹੀਂ ਕਿਤੇ, ਲੋਕਾਂ 'ਚ ਭਰਮ ਭੁਲੇਖੇ ਖੜੇ ਕੀਤੇ ਜਾ ਰਹੇ ਆ। ਸੋ ਇਹ ਸਾਰੀਆਂ ਚੀਜ਼ਾਂ ਇੱਥੇ ਵਾਪਰ ਰਹੀਆਂ। ਸਾਡੇ ਕਿਸਾਨ ਸਾਡੇ ਤੋਂ ਜੁਦਾ ਹੋ ਰਹੇ ਨੇ, ਵਿਦਾ ਹੋ ਰਹੇ ਨੇ। 123 ਗਿਣਤੀ ਹੋ ਗਈ ਹੈ, ਇਹ ਗਿਣਤੀ ਹੋਰ ਵਧੇਗੀ। ਸਾਡਾ ਤਾਂ ਇਹੀ ਕਹਿਣਾ ਆ, ਮਤਲਬ ਜੋ ਕਿਸਾਨ ਆਗੂ ਵੀ ਕਹਿ ਰਹੇ, ਅਸੀਂ ਵੀ ਕਹਿ ਰਹੇ ਹਾਂ ਵੀ ਕੀ ਇਹ ਸਰਕਾਰ 70 ਦੀ ਥਾਂ 700 ਜਾਂ 123 ਦੀ ਥਾਂ ਤੇ 1223 ਜਾਂ 2000 ਹੋਰ ਲੋਕਾਂ ਦੀ ਜਾਨ ਲੈਣਾ ਚਾਹੁੰਦੀ ਹੈ? ਫਿਰ ਇਹਦੇ ਮਰਡਰ ਕੌਣ ਨੇ? ਮੈਂ ਉਦੋਂ ਵੀ ਕਹੀ ਸੀ, ਅੱਜ ਤੋਂ 3.5 ਸਾਲ ਪਹਿਲਾਂ ਜਦੋਂ ਨੋਟਬੰਦੀ ਕੀਤੀ ਗਈ, ਜਦੋਂ 125 ਬੰਦਾ ਭਾਰਤ ਦਾ ਆਮ ਬੰਦਾ ਲਾਈਨਾਂ 'ਚ ਖੜਾ ਜਿਹੜਾ ਆ ਫੌਤ ਹੋ ਗਿਆ, ਉਦੋਂ ਵੀ ਕਿਹਾ ਸੀ ਇਹਦੇ ਕਾਤਲ ਕੌਣ ਹੈ, ਇਹ 125 ਬੰਦੇ ਦਾ ਕਾਤਲ ਕੌਣ ਹੈ, ਆਪਾਂ ਪਛਾਣੀਏ। ਹੁਣ ਵੀ ਕਹਿਣਾ, ਜੇ 123 ਕਿਸਾਨਾਂ ਦੀ ਜਾਨ ਜਾ ਚੁੱਕੀ ਹੈ ਇਸ ਅੰਦੋਲਨ 'ਚ, ਆਉਣ ਵਾਲੇ ਦਿਨਾਂ 'ਚ ਹੋਰ ਕਿਸਾਨਾਂ ਦੀ ਜਾਨ ਜਾਊਗੀ, ਉਹਦਾ ਕਾਤਲ ਕੌਣ ਹੈ, ਇਹ ਲੋਕਾਂ ਨੂੰ ਪਛਾਣਨਾ ਪੈਣਾ। ਜੀ ਤੇ ਵੈਸੇ ਸੁਸ਼ੀਲ ਜੀ ਜੇ ਦੇਖਿਆ ਜਾਵੇ, ਇਹ ਜਿਹੜੀ ਸਰਕਾਰ ਆ, ਇਹਨਾਂ ਨੇ ਜੋ ਵੀ ਅਜੇ ਤੱਕ ਮਨ ਦੇ ਵਿੱਚ ਇੱਛਾ ਬਣਾਈ ਆ ਉਹ ਕਰਕੇ ਹਟੇ। ਇਹਨਾਂ ਨੂੰ ਕਿਤੇ ਬਗਾਵਤ ਦਾ ਜਾਂ ਵਿਰੋਧ ਚਲੋ ਝੱਲਣਾ ਪਿਆ, ਉਹ ਦੱਬ ਲੈਂਦੇ ਰਹੇ। ਇਹ ਵਿਰੋਧ ਇਹਨਾਂ ਦੇ ਕੋਲੋਂ ਦੱਬਣਾ ਜਾਂ ਇਸ ਨੂੰ ਖੰਡਾਉਣਾ ਇਹਨਾਂ ਦੇ ਲਈ ਕਾਫੀ ਮੁਸ਼ਕਿਲ ਜਿਹੜਾ ਉਹ ਬਣਿਆ ਪਿਆ ਆ। ਕੀ ਲੱਗਦਾ ਆ ਵੀ ਮੋਦੀ ਦੀ ਤੇ ਇਸ ਦੀ ਜਿਹੜਾ ਨਾਲ ਉਸਦੇ ਹੁੰਦਾ ਆ ਸ਼ਾਹ ਦੀ, ਇਹਨਾਂ ਦੀ ਜਿਹੜਾ ਧੌਣ 'ਚ ਕਿੱਲਾ ਕੱਢਿਆ ਆ, ਇਹ ਅਸਲ ਦੇ ਵਿੱਚ ਨਿਕਲ ਸਕੂਗਾ? ਲਾਜ਼ਮੀ ਨਿਕਲੇਗਾ। ਦੇਖੋ, ਇਹਦੀ ਸਿਰਫ ਤੇ ਸਿਰਫ ਥੋੜੀ ਚੌਕਸੀ ਦੀ ਥੋੜੀ ਜ਼ਰੂਰਤ ਹੈ। ਕਿਸਾਨ ਜਥੇਬੰਦੀਆਂ ਦੇ ਆਗੂ ਜਿਹੜੇ ਆ ਲਗਾਤਾਰ ਇਸ ਤੇ ਕੋਸ਼ਿਸ਼ ਕਰ ਰਹੇ ਆ ਕਿ ਇਸ ਅੰਦੋਲਨ ਦਾ ਰੂਪ ਨਾ ਵਿਗੜ ਜਾਏ, ਕਿਉਂਕਿ ਕੁਝ ਤਾਕਤਾਂ ਸਰਕਾਰ ਨੇ ਇਸ ਅੰਦੋਲਨ 'ਚ ਇਨਵੋਲਵ ਕਰ ਦਿੱਤੀਆਂ। ਬੜੇ ਯਤਨ ਕੀਤੇ ਸਰਕਾਰ ਨੇ, ਕਦੀ ਕੋਈ ਨਾਂ ਦਿੱਤਾ ਇਸ ਅੰਦੋਲਨ ਨੂੰ, ਕਦੇ ਇਸ ਅੰਦੋਲਨ ਨੂੰ ਕਿਹਾ ਗਿਆ ਕਿ ਇਸ ਅੰਦੋਲਨ ਨੂੰ ਸਪੋਰਟ ਜਿਹੜੀ ਹੈ ਉਹ ਅਰਬਨ ਨਕਸਲੀਆਂ ਤੋਂ ਭਾਵ ਹੈ ਜਿਹੜੇ ਬੁੱਧੀਜੀਵੀ ਤਬਕਾ ਆ, ਚਿੰਤਕ ਨੇ ਜਾਂ ਪੱਤਰਕਾਰ ਨੇ ਇਸ ਅੰਦੋਲਨ ਦੀ ਸਪੋਰਟ ਕਰ ਰਹੇ, ਉਹਨਾਂ ਨੂੰ ਰੋਕਿਆ ਜਾਏ। ਉਹਦੇ ਅਗਲੇ ਜਿਹੜੇ ਪੜਾਅ ਦੇ ਵਿੱਚ ਅਸੀਂ ਦੇਖ ਰਹੇ ਹਾਂ ਵੀ ਜਿਵੇਂ ਕੁਝ ਕਿਸਾਨ ਆਗੂਆਂ ਤੇ ਵੀ, ਕੁਝ ਪੱਤਰਕਾਰਾਂ ਦੇ ਉੱਤੇ ਵੀ ਕੌਮੀ ਜਾਂਚ ਏਜੰਸੀ ਜਿਹੜੀ ਆ ਬਿਠਾ ਦਿੱਤੀ ਗਈ ਹੈ, ਤੇ ਆਪਣੇ ਬਲਤੇਜ ਪੰਨੂ ਨੂੰ ਵੀ ਨੋਟਿਸ ਜਿਹੜਾ ਆ ਗਿਆ ਜੀ, ਸਾਡੇ ਭਰਾ ਜਿਹੜੇ ਪੱਤਰਕਾਰ ਨੇ, ਤੇ ਏਦਾਂ ਕੁਝ ਹੋਰ ਲੋਕਾਂ ਨੂੰ ਵੀ ਆਏ ਆ। ਏਦਾਂ ਹੀ ਫਿਰ ਕਿਹਾ ਗਿਆ ਕਿ ਇਹ ਮਾਓਵਾਦੀ ਹੈ ਜੀ, ਜਿਹੜੇ ਆਦਿਵਾਸੀ ਇਲਾਕਿਆਂ ਦੇ ਵਿੱਚ ਮਾਓਵਾਦੀ ਜਿਹੜੇ ਹਥਿਆਰਬੰਦ ਤਰੀਕੇ ਦੇ ਨਾਲ ਕੰਮ ਕਰਦੇ ਆ, ਇਹ ਮੁਲਕ ਦੇ ਖਿਲਾਫ ਬਗਾਵਤ ਹੈ ਜੀ। ਫਿਰ ਕਹਿ ਦਿੱਤਾ ਗਿਆ ਖਾਲਿਸਤਾਨੀ ਹੈ ਜੀ।
फिर कह दिता गया ਵੱਖਵਾਦੀ है, देश ਨੂੰ ਤੋੜਨ ਦੀ एक किस्म की पूरी पूरी पॉलिसी है। ਈਵਨ खालसा एड वाले ਨੂੰ बदनाम करने की कोशिश की गई, देखो जी ये तो एक खालिस्तानी ऑर्गेनाइजेशन है। ये सारिया चीज़ां करके देख लिया। फिर कुछ लोग मारे गए इस अंदोलन के विच भी पुलिस दे या जिहड़ियां फोर्सेस है उहदे गल पवा दिते जाण कुछ यंग मैन, ते इहनूं एक वायलेंस जिहड़ी इहदे च आ जाए। वो साडे जिहड़े वलंटियर है इस अंदोलन शामिल है उन्होंने फड़ लिया, उन्होंने पूछा, कहते सानूं 900 रुपये दिहाड़ी ते लिआंदा गया। फिर कुछ कारगल्स भी भेजियां गईयां। हुण कौमी जांच एजेंसी जिहड़ी है उहदी दुरवरतों की जा रही है। हर अदारे की इस सरकार ने दुरवरतों की है। मैं दुरवरतों शब्द वरत रहा, मिसयूज किया है। ईवन जिहड़ियां साडीआं कुछ इदां दीयां जिहड़ियां कुछ ऑर्गेनाइजेशनस हैगियां जिहड़ियां इंडिपेंडेंटली वधिया काम करदियां सी, चाहे CBI है, ईवन हुण बारी को ही जिहड़ा दीवा जगदा अदालत वाला उत्ते भी एक प्रभाव आपां देख रहे हैं। इस किस्म की कमेटी बनी है। सो इस करके सत्कार भावें है साडे मन दे विच अदालतां दा, पर जिवें दी कमेटी बनी उस साफ पता लगता है कि कमेटी किवें बनी है। इदां ही हुण कौमी जांच एजेंसी जिहड़ी है, जिहड़ी जिस लफ्ज़ ये है भी कोई दहशतगर्दी दीयां जिहड़ियां वारदातां आ जां सरगर्मियां नूं रोकण दे नाते जथेबंदी बनाई गई है, उत्थे सीधा देश धरोह दा जिहड़ा केस दर्ज हुंदा है। वो सारिया चीज़ां वरतियां जा रही हैं कि जिहड़े लोग इस अंदोलन च सीधे या सीधे तौर पर शामिल ने या हमायत कर रहे हैं, उन्होंने डराया जाए, धमकाया जाए। सो सारा कुछ हो रहा है, पर कोई गल नहीं, ये तो सारा कुछ इदां ही चलता होंदा। इतिहास ये दसदा है, भारत का इतिहास भी तो दुनिया का इतिहास भी जो इदां दीयां अवामी लड़ाइयां चलदियां जिन्होंने तुसी जनतक संघर्ष कह सकते हो, पीपल्स स्ट्रगल जिहड़ियां चलदियां उहदे च इदां दी चीज़ां आउंदियां हुंदियां, कुर्बानी करने वास्ते लोग तैयार ने, मसला ही कुछ नहीं है। अज जिस पिछ से लड़ाई चल गई है उहदे च जे अज भी ना बोले तो फिर कदे भी नहीं बोलांगे। जे जिहड़ी रूटीन च असीं गल करदे हैं भी जे बोलोगे तो मार दिते जाओगे, जे नहीं बोलोगे तो मर जाओगे, जे नहीं बोलोगे तो मर जाओगे। ना बोल के मर जाने नालों बेहतर है बोल के मर जाना। ते अज लोग बोल रहे ने, जिहड़ा मैं शुरू च गल कही है भी जिहड़ा खौफ, जिहड़ा डर, जिहड़ा टैरर एक क्रिएट हो गया सी भारत दे विच घट गिणतियां दे मनां दे विच जां दलित ते आदिवासियों के मनां दे विच, वो सारा कुछ इस किसान अंदोलन ने खत्म कर दिता है जी। वो खौफ जिहड़ा खौफ का जिहड़ा जंगल है तबाह कर दिता गया। ते आने वाले समय दे विच इह खौफ के जंगल तो निकल के एक नवी जिंदगी जीवन की जिहड़ी एक लालसा ते एक जिहड़ा संघर्ष है उहदे च होर लोग भी इहदे शामिल होणगे, सारे डराविया, सारे मतलब धमकाउण दे बावजूद। जी जी तो सुशील जी समा अपने को थोड़ा बचिया जे जल्दी जल्दी आपां कुछ होर खबरां ते भी नज़र मार लीए। पंजाब च नगर निगम, नगर कौंसलां ते नगर पंचायतां दीयां चोणां 14 फरवरी तो। देखो ये मैं एक गल कहनी चाहता, जो रूटीन की खबर है वो खबरों के बुलेटिन सारे सुन ली, पर जी इतनी टिप्पणी मैं करनी चाहना बई मैनू ये दसो भी इन्नी ठंड इतने पै रही थी साडे जी, अचानक ही पंजाब गवर्नमेंट ने स्कूल खोलते, उधरों करोना का भी नाल हवाला दिता जा रहा, नाल स्कूल भी खोलते। जबरदस्त ठंड है, संघनी धुंध है, स्कूल खोल दिते। क्यों खोले गए? इस करके भी जिहड़े किसान अंदोलन च जिहड़े लोग गए हैं ना अपने बच्चों को स्कूलों च भेजण वास्ते वापस आ जाण। ये जिहड़ी सरकार कह रही है ना कैप्टन अमरिंदर दी सरकार भी असीं ये अंदोलन के पक्ष दे विच आ, कैबिनेट ने भी पता पास कर दिता भी कानून रद्द तो बिना कोई गल नहीं हैगी, असीं अपनी असैंबली च भी कर लिया जी, असीं उन्हां दे खिलाफ कानून लैण दे, अपने नवें बिल लैण दे। ये सब ड्रामेबाजी है कैप्टन अमरिंदर दी सरकार दी। हुण आ जिहड़ी इलैक्शन जिहड़ी नगर पंचायतां दी, नगर कौंसलां दी इसे करके रखी गई है भी ठीक है इलैक्शन रख दो, जे अंदोलन लंबा चलदा लोग वोट पाउणगे तां होणगे ही भी साडी वोट आ पा के आईए, अंदोलन दे विचों लोग वापस लिआंदे जाण। ये सारियां चीज़ां समझण की जरूरत है। ये जिहड़ी पोलीटिकल क्लास है ना, जिहड़ी मुख धारा की सो कार्ड मुख धारा की पोलीटिकल क्लास, वो चाहे बीजेपी है, चाहे कांग्रेस है, चाहे अकाली है, चाहे वक्रो वक्री खेतरी पार्टी है, उन्होंने सारे का करैक्टर सेम है। इस अंदोलन को कोई भी जितया होया नहीं देखना चाहता, क्योंकि जे अंदोलन जित गया तो कल नूं कैप्टन अमरिंदर की गल दे विच भी इन्हां लोकां ने किते ना किते फाहा पाउणा है भी भाई तू आ नहीं कर सकता जो कर रहा हुण तक।
ਸੋ ਇਸ ਕਰਕੇ ਚਾਹੇ ਆਮ ਆਦਮੀ ਪਾਰਟੀ, ਚਾਹੇ ਕਾਂਗਰਸ, ਚਾਹੇ ਅਕਾਲੀ, ਚਾਹੇ ਬੀਜੇਪੀ, ਇਹ ਸਾਰੇ ਲੋਕ ਇਹ ਚਾਹੁੰਦੇ ਆ ਕਿ ਕਿਸਾਨਾਂ ਦਾ ਅੰਦੋਲਨ ਫੇਲ ਹੋ ਜਾਏ। ਉਹਨੂੰ ਫੇਲ ਕਰਨ ਵਾਸਤੇ ਭਿਆਨਕ ਸਰਦੀ ਦੇ ਵਿੱਚ ਸਕੂਲ ਖੋਲ ਦਿੱਤੇ ਗਏ ਪੰਜਾਬ ਦੇ ਵਿੱਚ ਜੀ, ਤੇ ਹੁਣ ਇਲੈਕਸ਼ਨ ਰੱਖ ਦਿੱਤੀ ਗਈ। ਦੇਖ ਸੋ ਲਓ। ਇਹ ਗੱਲਾਂ ਨੂੰ ਏਦਾਂ ਸਮਝਣ ਦੀ ਜ਼ਰੂਰਤ ਹੈ। ਸਿਰਫ ਖਬਰ ਦੇ ਤੌਰ ਦੇ ਉੱਤੇ ਨੰਗੀ ਅੱਖ ਦਾ ਸਿਰਫ ਅਸੀਂ ਖਬਰ ਦੇਖਦੇ ਹਾਂ, ਪਰ ਜੇ ਥੋੜੀ ਸਮਝ ਆਪਾਂ ਕਿਤੇ ਨਾ ਕਿਤੇ ਲਾਈਏ, ਬਿਲਕੁਲ ਦੇਖੀਏ ਵੀ ਇਹਦੇ ਪਿੱਛੇ ਕੀ ਹੈ, ਤਾਂ ਉਹਦੇ ਚੋਂ ਇਹ ਨਿਕਲਦਾ ਜੀ। ਜੀ, ਮੈਨੂੰ ਲੱਗਦਾ ਵੀ ਸੈਂਟਰ ਤੋਂ ਬਾਅਦ ਦਾ ਵਿੱਚ ਕੈਪਟਨ ਦੀ ਸਰਕਾਰ ਨੂੰ ਵੀ ਪੂਰੀ ਤਰ੍ਹਾਂ ਕਿਸਾਨਾਂ ਨੂੰ ਘੇਰਨ ਦੀ ਜ਼ਰੂਰਤ ਆ। ਇਸ ਨੇ ਵੀ ਪੂਰੀ ਤਰ੍ਹਾਂ ਦਗਾ ਹੀ ਕਮਾਇਆ ਆ ਕਿਸਾਨਾਂ ਦੇ ਨਾਲ ਇਸ ਅੰਦੋਲਨ ਦੇ ਵਿੱਚ। ਕਹਿਣ ਨੂੰ ਤਾਂ ਜਿੱਦਾਂ ਤੁਸੀਂ ਗੱਲ ਕਰ ਰਹੀ ਆ, ਉੱਤੋਂ ਉੱਤੋਂ ਤਾਂ ਭਾਵੇਂ ਜੋ ਮਰਜ਼ੀ ਕਰੀ ਜਾਏ, ਅੰਦਰ ਤਾਂ ਉਹਦੇ ਨਾਲ ਹੀ ਮਿਲ ਕੇ ਇੱਦਾਂ ਲੱਗ ਰਿਹਾ ਚੱਲ ਰਿਹਾ ਹੈਗਾ ਆ। ਅਤੇ ਜਾਂਦੇ ਜਾਂਦੇ ਆਪਾਂ ਸੁਸ਼ੀਲ ਜੀ ਜੇ ਗੱਲ ਕਰ ਲਈਏ, ਵਟਸਐਪ ਨੂੰ ਵੀ ਝਟਕਾ। ਨਵੀਂ ਨੀਤੀ ਹੁਣ 15 ਮਈ ਤੱਕ ਕਹਿੰਦੇ ਆ ਟਲ ਗਈ ਆ, ਉਹਨਾਂ ਨੂੰ ਹੁਣ ਕਾਫੀ ਯੂਜ਼ਰ ਉਹਨਾਂ ਦੇ ਘਟੇ ਆ। ਦੇਖੋ ਤਾਂ ਲਾਜ਼ਮੀ ਸੀ, ਕਿਉਂਕਿ ਜਿਹੜਾ ਸਾਡੇ ਨਿੱਜਤਾ ਦੇ ਉੱਤੇ, ਸਾਡੀ ਪ੍ਰਾਈਵੇਸੀ ਦੇ ਉੱਤੇ ਅਟੈਕ ਹੈ, ਉਹਨੂੰ ਜੇ ਸਧਾਰਨ ਬੰਦਾ ਸਮਝ ਲੈਂਦਾ ਹੈ ਤੇ ਜਿਹੜੇ ਸੋਸ਼ਲ ਮੀਡੀਆ ਤੇ ਹੈਗੇ ਉਹ ਸਾਰੀਆਂ ਚੀਜ਼ਾਂ ਨੂੰ ਯੂਜ਼ ਕਰਦੇ ਹੈ। ਅਵੇਅਰਨੈਸ ਬੜੀ ਜ਼ਰੂਰੀ ਹੈ ਅੱਜ ਦੇ ਯੁੱਗ ਦੇ ਵਿੱਚ। ਤੇ ਠੀਕ ਹੈ, ਇਹ ਸਾਰਾ ਕੁਝ ਚੱਲ ਰਿਹਾ, ਉਹਦੇ 'ਚ ਡਿਜੀਟਲ ਹੋ ਗਿਆ ਜੀ ਸਾਰਾ ਕੁਝ, ਪਰ ਜਿਹੜੀਆਂ ਕੰਪਨੀਆਂ, ਵੱਡੀਆਂ ਕੰਪਨੀਆਂ ਨੇ ਇੱਕ ਦਬਦਬਾ ਆਪਣਾ ਬਣਾ ਲਿਆ, ਕਿਵੇਂ ਤੁਹਾਡੀ ਜਿਹੜੀ ਹੈ ਪ੍ਰਾਈਵੇਸੀ ਨੂੰ ਜਿਹੜਾ ਇਕੱਲਾ ਡਿਸਟਰਬ ਹੀ ਨਹੀਂ ਕਰਦੇ, ਤੁਹਾਡੀ ਪ੍ਰਾਈਵੇਸੀ 'ਚੋਂ ਸਾਰਾ ਕੁਝ ਲੈ ਕੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਪੂਰੀ ਤਰ੍ਹਾਂ ਜਿਹੜਾ ਹੈ ਕਿਵੇਂ ਇੱਕ ਸਲੇਵ ਦੇ ਤੌਰ ਤੇ ਤੁਹਾਨੂੰ ਯੂਜ਼ ਕਰਨਗੇ, ਸਾਰੀਆਂ ਚੀਜ਼ਾਂ ਸਮਝ ਆਉਂਦੀਆਂ। ਜਿਹੜੀ ਨਵੀਂ ਇੱਕ ਪਾਲਿਸੀ ਲੈ ਕੇ ਆ ਰਹੀ ਹੈ ਵਟਸਐਪ, ਉਹਦੇ 'ਚ ਤੁਹਾਡੀਆਂ ਸਾਰੀਆਂ ਜਿੰਨੀਆਂ ਵੀ ਆ ਇਨਫੋਰਮੇਸ਼ਨਸ ਹੈਗੀਆਂ, ਜਾਣਕਾਰੀਆਂ ਆ, ਉਹ ਹਰ ਚੀਜ਼ ਤੁਹਾਡੀ ਜਿਹੜੀ ਉਹਨੂੰ ਜੀ ਜੀ ਸੁਸ਼ੀਲ ਜੀ, ਲਾਈਨ ਵਿੱਚ ਡ੍ਰੌਪ ਹੋ ਗਈ ਸੀਗੀ ਜੀ। ਆਪਣੀ ਗੱਲ ਆਪਾਂ ਖ਼ਤਮ ਕਰਨ ਵੱਲ ਵੱਧਦੇ ਹਾਂ। ਜੀ ਮੈਂ ਸਿਰਫ ਇਹ ਕਹਿ ਰਿਹਾ ਸੀ ਕਿ ਜਿਹੜਾ ਵਟਸਐਪ ਵਾਲਾ ਮਸਲਾ ਆ, ਉਹਦੇ 'ਚ ਇਹ ਹੈ ਵੀ ਸਾਡੀ ਪ੍ਰਾਈਵੇਸੀ ਦੇ ਉੱਤੇ, ਸਾਡੀ ਨਿੱਜਤਾ ਦੇ ਉੱਤੇ ਬਹੁਤ ਵੱਡਾ ਹਮਲਾ ਉਹ ਕਰਨ ਜਾ ਰਹੇ ਨੇ। ਤੇ ਉਹਦੇ ਰਿਐਕਸ਼ਨ ਦੇ ਵਿੱਚ ਕੁਝ ਨਵੀਆਂ ਜਿਹੜੀਆਂ ਪਲੇਟਫਾਰਮਸ ਹੈਗੇ ਆ, ਉਹ ਸਾਡੇ ਸਾਹਮਣੇ ਆਏ ਨੇ ਤੇ ਲੋਕਾਂ ਨੇ ਉਹ ਯੂਜ਼ ਕਰਨੇ ਸ਼ੁਰੂ ਕਰ ਦਿੱਤੇ ਆ। ਤੇ ਵਟਸਐਪ ਨੂੰ ਲੱਗਾ, ਕਿਉਂਕਿ ਲੱਖਾਂ ਜਿਹੜੇ ਲੋਕ ਸੀਗੇ ਉਹ ਐਗਜ਼ਿਟ ਹੋ ਰਹੇ ਸੀ ਵਟਸਐਪ ਤੋਂ, ਤੇ ਵਟਸਐਪ ਨੂੰ ਲੱਗਾ ਕਿ ਉਹ ਸਾਰਾ ਕੁਝ ਜਿਹੜਾ ਆ ਸ਼ਾਇਦ ਸਾਂਭਿਆ ਨਹੀਂ ਜਾਣਾ, ਤੇ ਉਹਨਾਂ ਨੇ ਮਈ ਤੱਕ ਆਪਣੀ ਜਿਹੜੀ ਪ੍ਰਾਈਵੇਸੀ ਪਾਲਿਸੀ ਜਿਹੜੀ ਆ ਨਵੇਂ ਤਰੀਕੇ ਨਾਲ ਉਹ ਲੈ ਕੇ ਆ ਰਹੇ ਸੀ, ਉਹਨੂੰ ਟਾਲਿਆ। ਪਰ ਜਿਸ ਕਿਸਮ ਦਾ ਵਿਰੋਧ ਇਹ ਦਿਖਾਈ ਦੇ ਰਿਹਾ, ਲਾਜ਼ਮੀ ਤੌਰ ਤੇ ਹੋਣਾ ਵੀ ਚਾਹੀਦਾ, ਕਿਉਂਕਿ ਜਿਹੜੀ ਸਾਡੀ ਨਿੱਜਤਾ ਆ, ਸਾਡੀ ਪ੍ਰਾਈਵੇਸੀ ਆ ਆਮ ਬੰਦੇ ਦੀ, ਜੋ ਬਿਲਕੁਲ ਹੀ ਖਤਮ ਹੋ ਜਾਏਗੀ। ਅਸੀਂ ਕਿਹੜੇ ਵੇਲੇ ਕੀ ਕਰ ਰਹੇ ਹਾਂ, ਕੀ ਖਾ ਰਹੇ ਹਾਂ, ਕੀ ਪੀ ਰਹੇ ਹਾਂ, ਕਿੱਥੇ ਰਹਿ ਰਹੇ ਹਾਂ, ਕਿਹਨੂੰ ਮਿਲ ਰਹੇ ਹਾਂ, ਹਰ ਚੀਜ਼ ਦੀ ਜਾਣਕਾਰੀ, ਜਿਹੜੀਆਂ ਗੱਲਾਂ ਹੋ ਰਹੀਆਂ ਨਾ ਆਉਣ ਵਾਲੇ ਸਮੇਂ ਦੇ ਵਿੱਚ, ਲੱਗਦਾ ਹੈ ਕਿ ਮਨੁੱਖ ਨੂੰ ਪੂਰੀ ਮਸ਼ੀਨ ਬਣਾਉਣ ਦੀ ਜਿਹੜੀ ਇੱਕ ਕੋਸ਼ਿਸ਼ ਹੈਗੀ ਹੈ ਵਰਲਡ ਕਾਰਪੋਰੇਟ ਦੀ, ਉਹਦਾ ਇੱਕ ਹਿੱਸਾ ਆ ਇਹ ਵਟਸਐਪ ਦੀ ਜਿਹੜੀ ਪ੍ਰਾਈਵੇਸੀ ਪਾਲਿਸੀ ਜਿਹੜੀ ਨਵੀਂ ਜਿਹੜੀ ਹੈ ਐਗਰੀ ਕਰਨਾ ਪੈਣਾ ਸਾਨੂੰ। ਸੋ ਇਸ ਕਰਕੇ ਉਹਦਾ ਵਿਰੋਧ ਵੀ ਹੈ, ਤੇ ਉਹ ਵਿਰੋਧ ਤੋਂ ਕਿਤੇ ਨਾ ਕਿਤੇ ਸ਼ਾਇਦ ਵਟਸਐਪ ਤੇ ਤੁਹਾਨੂੰ ਪਤਾ ਹੀ ਹੈ ਕਿ ਫੇਸਬੁੱਕ ਇੱਕੋ ਕੰਪਨੀ ਹੈ, ਤੇ ਉਹ ਸ਼ਾਇਦ ਇਸ ਗੱਲ ਨੂੰ ਥੋੜੇ ਜਿਹੇ ਘਬਰਾਏ ਕਿ ਉਹਨਾਂ ਦੀਆਂ ਜਿਹੜੀ ਲੋਕ ਸੀ ਉਹਨਾਂ ਨਾਲ ਜੁੜੇ ਹੋਏ ਕਾਫੀ ਵੱਡੇ ਪੱਧਰ ਤੇ ਡ੍ਰੌਪ ਹੋਏ ਨੇ, ਤੇ ਉਹਨਾਂ ਨੇ ਮਈ ਤੱਕ ਕਿਹਾ। ਪਰ ਫਿਰ ਵੀ ਮੈਨੂੰ ਲੱਗਦਾ ਕਿ ਇੱਦਾਂ ਦੀਆਂ ਜਿਹੜੀਆਂ ਪਾਲਿਸੀਜ਼ ਹੈਗੀਆਂ ਉਹਨੂੰ ਹੋਰ ਜ਼ਿਆਦਾ ਝਟਕਾ ਦੇਣ ਦੀ ਜ਼ਰੂਰਤ ਹੈ, ਲੋਕਾਂ ਨੂੰ ਅਵੇਅਰ ਹੋਣ ਦੀ ਜ਼ਰੂਰਤ ਹੈ ਵੀ ਘੱਟੋ ਘੱਟ ਸਾਡੇ ਬੈਡਰੂਮ ਤੱਕ ਕੋਈ ਨਾ ਝਾਕ ਸਕੇ। ਇੱਦਾਂ ਦੀ ਸਿਕਿਉਰਿਟੀ ਤਾਂ ਲਾਜ਼ਮੀ ਤੌਰ ਤੇ ਸਾਨੂੰ ਚਾਹੀਦੀ ਹੈ। ਜੀ ਬਹੁਤ ਬਹੁਤ ਸ਼ੁਕਰੀਆ ਸੁਸ਼ੀਲ ਜੀ, ਬੜੀ ਮਿਹਰਬਾਨੀ, ਧੰਨਵਾਦ, ਸਤਿ ਸ਼੍ਰੀ ਅਕਾਲ। ਮਿਹਰਬਾਨੀ ਜੀ। ਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਹੁਣ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਤੱਕ ਨਹੀਂ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM KI